ਸਲਾਮੁਅਲੈਕਮ ਜੀ। हाँ जी किदां जी सारे भी ठीक ठाक ने। लो जी अज माशाअल्लाह भाजी साडा आ ला लैण दे भी मैनूं इत्थे अज भाजी साडा साडे नाल आ ते मैं जी व्लॉग दे विच लईए ते नाले तुहानूं सुणाने आ इन्हां दीयां सियाणियां गल्लां। अच्छा चौधरी साहब सुणाओ किधर आए अज फिरदे तुरदे? यार वैसे फेरापूर मारना आए पैली नूं। अच्छा अच्छा फसल बाड़ी की बीजी आ? ਆਹ ਕੋ ਕਮਾਦ ਆ 3.5 ਕਿਲੋ ਕੋ ਤਮਾਕੂ 2 ਕਿੱਲੇ ਲਾਇਆ ਸੀ। ਅੱਛਾ ਅੱਛਾ ਸਾਡੇ ਇਲਾਕੇ 'ਚ ਨਾ ਤਮਾਕੂ ਬਹੁਤ ਬੀਜਿਆ ਜਾਂਦਾ। ਤਮਾਕੂ ਆ ਜਿਹੜਾ ਹੁੱਕੇ 'ਚ ਪਾਉਣ ਵਾਲਾ। ਸਿੱਧਾ ਹੋ ਜਾ ਅੱਗੇ ਐ ਸਿੱਧਾ ਹੋ ਜਾ ਸਾਡੇ ਅੱਗੇ। ਤਮਾਕੂ ਆ ਜਿਹੜਾ ਹੁੱਕੇ 'ਚ ਪਾ ਕੇ ਪੀਤਾ ਜਾਂਦਾ ਵਾ ਤੇ ਸਾਡੇ ਇੱਥੇ ਨਾ ਉਹਦਾ ਬਹੁਤ ਰੇਟ ਆ, ਉਹਦੀ ਮੰਗ ਬਹੁਤ ਆ ਤੇ 1 ਕਿੱਲਾ ਜਿਹੜਾ ਨਾ ਉਹ ਤਕਰੀਬਨ ਤੁਸੀਂ ਕਹਿ ਲਓ ਵੀ ਨਾ 7-8 ਲੱਖ ਦਾ ਨਾ। ਕਿਉਂ ਜੀ ਐਵੇਂ ਹੀ ਆ ਤਕਰੀਬਨ ਰੇਟ ਲੱਗ ਜਾਵੇ ਤੇ ਰੇਟ ਲੱਗ ਜਾਵੇ ਤੇ 7-8 ਲੱਖ ਦਾ ਨਾ ਜਿਹੜਾ ਉਹ ਸਿੱਧਾ ਪੱਧਰਾ ਹੋ ਜਾਂਦਾ। ਉਹ ਮਾਸ਼ਾਅੱਲਾ ਭਾਜੀ ਦੇ ਵੀ 2 ਕਿੱਲੇ ਸੀਗੇ ਤੇ ਹਜੇ ਈਦ ਦਾ ਕਰਕੇ ਮਾਰਕੀਟ ਥੋੜੀ ਡਾਊਨ ਆ। ਅੱਗੋਂ ਸਾਨੂੰ ਉਹ ਲੈ ਕੇ ਕਿਤੇ ਬਾਹਰ ਨਹੀਂ ਜਾਣਾ ਪੈਂਦਾ। ਸਾਡੇ ਇੱਥੇ ਪਿੰਡ ਦੇ ਵਿੱਚ ਨਾ ਸਮਝ ਲਓ ਉਹਦੀ ਮਾਰਕੀਟ ਬਣੀ ਹੋਈ ਆ। ਵਪਾਰੀ ਦੂਰੋਂ ਸਾਡੇ ਕੋਲ ਆਉਂਦੇ ਨੇ ਤੇ ਆਣ ਕੇ ਉਹਨਾਂ ਨੇ ਇੱਥੇ ਰੇਟ ਤੈਅ ਕਰਨਾ ਵਾ। ਸਕਾ ਬਣਾ ਕੇ ਅਸੀਂ ਰੱਖ ਦੇਣਾ ਤੇ ਉਹਨਾਂ ਨੇ ਬੋਰੀਆਂ 'ਚ ਭਰਨਾ ਤੇ ਲੈ ਜਾਣਾ। ਉਹ ਗੱਲ ਇਹ ਨਾ ਦਿਲਦਾਰ ਤਮਾਕੂ ਤੇ ਵਿਕ ਜਾਣਾ ਸੀ। ਇੱਕ ਈਦ ਆ ਗਈ, ਇੱਕ ਉਹ ਜਿਹੜਾ ਮੂਦੀ ਉਹ ਜੰਗੂ ਲਾਉਣ ਨੂੰ ਫਿਰਦਾ ਸੀ। ਇੰਨੀ ਜੋਗਾ ਹੈ ਫਲ, ਇੰਨੀ ਜੋਗਾ ਹੈ ਨਹੀਂ। ਉਹ ਸਾਡਾ ਇੱਕੋ ਗਿਆ ਧੂਆਂ ਕੱਢਿਆ ਆ। ਮੂਦੀ ਤੋਂ ਵੀ ਬਹੁਤ ਤੰਗ ਆ ਨਾ ਸਾਡੇ ਪਾਕਿਸਤਾਨੀਏ ਮੂਦੀ ਤੋਂ ਵੀ ਭਾਈ ਬਹੁਤ ਤੰਗ ਆ। ਮੂਦੀ ਲਾਉਣ ਨੂੰ ਫਿਰਦਾ ਜੰਗ, ਉਹਦਾ ਕਰਕੇ ਮੁਲਕ ਨੂੰ ਬਹੁਤ ਘਾਟਾ। ਉਹ ਮੈਂ ਅਗਲੇ ਦਿਨ ਇੱਕ ਗੱਲ ਨਾ ਭਾਜੀ ਕਹਿ ਰਿਹਾ ਸੀਗਾ, ਵੀਡੀਓ ਸਾਡੀ ਨਾ ਇੰਡੀਆ 'ਚ ਵੀ ਬਹੁਤ ਸੁਣੀ ਜਾਂਦੀ ਆ। ਐਵੇਂ ਗੱਲ ਮੈਂ ਇੱਕ ਗੱਲ ਕਹਿ ਰਿਹਾ ਸੀਗਾ ਵੀ ਉੱਥੇ ਵੀ ਭੁੱਖ ਘੁਲਦੀ ਆ ਤੇ ਇੱਥੇ ਵੀ ਭੁੱਖ ਘੁਲਦੀ ਆ। ਇਹ ਕੰਮ 'ਚੋਂ ਕੱਢਣਾ ਕੀ ਆ ਇਸ ਕੰਮ 'ਚੋਂ? ਸਾਨੂੰ ਤੇ ਇਹ ਸਮਝ ਨਹੀਂ ਆਉਂਦੀ। ਜਾਂ ਤੇ ਬਈ ਬਟਨ ਦੱਬਣ, ਉਹ ਵੀ ਤੇ ਬਟਨ ਦੱਬਣ, ਇਹ ਵੀ ਹਰ ਸ਼ੈ ਤਬਾਹ ਹੋ ਜਾਵੇ। ਜਿਹਨੂੰ ਦੇਵੇ ਸੁਖੀ ਹੋ ਜਾਣ ਸਾਰੇ। ਕੀ ਖਿਆਲ ਆ? ਤੇ ਇਹ ਜਿਹੜਾ ਨਾ ਆ ਛੇੜਖਾਨੀਆਂ, ਇਹ ਆ ਮੁਲਕਾਂ ਨੂੰ ਘਾਟੇ, ਮਾੜਿਆਂ ਨੂੰ ਘਾਟੇ, ਤਗੜਿਆਂ ਨੂੰ ਨਹੀਂ, ਮਾੜਿਆਂ ਨੂੰ ਘਾਟੇ ਆ। ਇਹਦੇ ਜੰਗ ਦਾ ਮਾੜੇ ਨੂੰ ਘਾਟਾ ਨਾ, ਕਾਰੋਬਾਰ ਬੰਦ ਆ, ਛੁੱਟੀਆਂ ਦੇਤੀਆਂ। ਜਿਸ ਜ਼ਿਮੀਂਦਾਰ ਨੇ, ਜਿਸ ਬੰਦੇ ਨੇ 6 ਦਿਨ ਕੰਮ ਤੇ ਨਹੀਂ ਭਾਜੀ ਜਾਣਾ, ਜਿਸ ਮਜ਼ਦੂਰ ਨੇ, ਤੇ ਉਹਦੇ ਕੀ ਪੱਲੇ ਰਹਿੰਦਾ? ਜਿੰਨੇ ਉਹੀ ਕਮਾਉਣਾ ਤੇ ਉਹੀ ਖਾਣਾ। ਬਲਾਲ ਸਾਹਿਬ ਜੀ ਇੱਧਰ ਪੱਠੇ ਵੱਢ ਰਹੇ ਨੇ। ਸਲਾਮੁਅਲੈਕਮ ਜੀ। ਵੱਢੀ ਜਾਂਦੇ ਪੱਠੇ। ਹਾਂਜੀ ਤੇ ਇਹ ਸਰਕਾਰ ਹੁਣ ਛਟਾਲੇ ਨੂੰ ਬੰਦ ਕਰ ਦਿਓ ਬਈ। ਇਹ ਕੀ ਹਾਲ ਭਾਜੀ? ਇਹ ਚਟਾਲਾ ਨਾ ਗਾਚੇ ਦੇ ਵਿੱਚ ਮਿਕਸ ਕਰਕੇ ਨਾ ਖਾ ਲੈਂਦੇ। ਇਹਦਾ ਤੇ ਹਾਲ ਹੀ ਮੰਦਾ ਹੋਇਆ ਪਿਆ। ਹਾਂ ਵੈਸੇ ਕੱਲੇ ਨੂੰ ਨਹੀਂ ਖਾਂਦੇ। ਹੁਣ ਤੇ ਨਹੀਂ ਪਿੱਛੋਂ ਫੁੱਟੇਗਾ। ਨਹੀਂ ਹੁਣ ਨਹੀਂ ਫੁੱਟੇਗਾ। ਹੋਰ ਪੱਠੇ ਬੀਜਾਂਗੇ। ਇਹ ਗਾਚੇ ਦੇ ਵਿੱਚ ਮਿਕਸ ਕਰਕੇ ਤੂੜੀ ਤੇ ਆਟਾ ਊਟਾ ਪਾ ਕੇ ਕੰਮ ਚਲਾਉਣਾ ਹੁਣ ਮਹੀਨਾ ਇੱਕ। ਅੱਛਾ ਅੱਜ ਕੱਲ ਪੱਠਿਆਂ ਦੀ ਜ਼ਰਾ ਨਾ ਟੋਟ ਆ ਜਾਂਦੀ ਆ, ਪੱਠੇ ਸ਼ਾਰਟ ਹੋ ਜਾਂਦੇ ਆ ਕਿਉਂਕਿ ਕਣਕ ਵੱਡੀ। ਫਿਰ ਵੀ ਨਿੱਗਰ ਆਏ ਅਰੇ ਤੋੜ ਹੋ ਕੇ ਨਾ ਡੰਗਰ ਖਾਂਦੇ ਨਹੀਂ। ਹਾਂ ਐਵੇਂ ਗੱਲ। ਅੱਛਾ ਹਾਂ ਜੀ ਆ ਗਏ ਆ ਜੀ। ਅਸੀਂ ਬਣਾਣੀ ਸੀ ਵੀਡੀਓ ਤੇ ਮੈਂ ਕਿਹਾ ਨਾਲੇ ਬਾਹਰੋਂ ਘੁੰਮ ਫੇਰ ਆਈਏ ਤੇ ਨਾਲੇ ਆਹ ਕੀ ਬੀਜਿਆ ਜੀ ਇੱਧਰ? ਇਹ ਬੀਜੀ ਆ ਜੀ ਜਵਾਰ ਚਰੀ। ਅੱਛਾ ਉਹ ਚੌਰੀ ਰੋਫ ਗੁੱਜਰ ਜਾ ਰਿਹਾ ਵਾ। ਹਾਂਜੀ ਹੱਥ ਕਰਦਾ ਜਾਂਦਾ ਬਈ। ਇਹ ਦਿਲ ਦਾ ਬਲਾਲ, ਇਹ ਦਿਲਦਾਰ ਮੈਨੂੰ ਕਹਿੰਦਾ ਜੀ ਪੱਠਿਆਂ ਦੀ ਪੰਡ ਪਾਉਣੀ ਆ ਤੇ ਮੈਂ ਚੱਕਣੀ ਆ। ਮੈਂ ਇਹਨੂੰ ਡੱਕਦਾ ਇਹ ਗੱਲ ਤੋਂ ਹਟ ਜਾ ਭਾਈ। ਮੇਰੀ ਮੈਂ ਤੇ ਚੱਕਣੀ ਸੀਗੀ। ਮੇਰੀ ਤੇ ਅੱਗੇ ਵਜਨ ਚੱਕਦਿਆਂ ਲੱਤ ਨੂੰ ਬਣਿਆ ਮਸਲਾ। ਮੈਂ ਇਹਨੂੰ ਬਚਾਉਣਾ, ਇਹ ਮੰਨਦਾ ਨਹੀਂ। ਇਹ ਨਹੀਂ ਮੰਨਦਾ। ਇਹ ਕਹਿੰਦਾ ਮੈਂ ਚੱਕਣੀ ਪਾ ਲਓ। ਬਲ ਨਹੀਂ ਅਸਲ ਭਾਜੀ ਇੱਕ ਗੱਲ ਦੱਸਾਂ, ਨਾ ਪੰਡ ਦਾ ਰੌਲਾ ਵਾ ਨਾ ਵਜਨ ਦਾ ਰੌਲਾ। ਜਿਹੜੀ ਜਵਾਨੀ ਹੁੰਦੀ ਹੈ ਨਾ ਉਹ ਮਸਤਾਨੀ ਹੁੰਦੀ ਆ। ਉਹਦੇ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਕੀ ਸਾਡਾ ਫਾਇਦਾ ਵਾ ਤੇ ਕੀ ਨੁਕਸਾਨ। ਮੇਰੀ ਬਾਤ ਸੁਣ, ਜਿਹੜੀ ਜਵਾਨੀ ਆ ਮਸਤਾਨੀ ਹੁੰਦੀ, ਇਹ ਹੁੰਦੀ ਪਾਗਲ ਉਮਰ। ਅੱਛਾ ਭਾਜੀ ਇੱਕ ਗੱਲ ਤੂੰ ਮੈਨੂੰ ਦੱਸ ਜੀ। ਮੈਂ ਹੁਣ ਤੇ ਚਲੋ ਮੈਨੂੰ ਲੱਗਦਾ ਵੀ ਥੋੜਾ ਜਿਹਾ ਡਾਊਨ ਹੋ ਗਿਆ। ਜਵਾਨੀ ਤੇਰੇ ਤੇ ਵੀ ਬੜੀ ਰਹੀ। ਵੱਧ ਤੋਂ ਵੱਧ ਵਜਨ ਕਿੰਨਾ ਚੱਕਿਆ ਵਾ? ਮੈਂ ਜਨਾਬ ਜਿਹੜਾ ਵੱਧ ਤੋਂ ਵੱਧ ਵਜਨ ਚੱਕਿਆ ਨਾ, ਸਾਡਾ ਇੱਥੇ ਡੇਰਾ ਇੱਕ ਜਾਮਨੂ ਵਾਲਾ ਡੇਰਾ, ਬੜਾ ਵੱਡਾ ਡੇਰਾ ਹੁੰਦਾ ਸੀ। ਅੱਛਾ ਉੱਥੋਂ ਪੜ ਲਿਆ ਤੂਤ। ਹਾਂ ਤੂਤ ਪੱਟ ਲਿਆ ਜਨਾਬ ਤੇ ਉਹ ਚੱਕਿਆ। ਕਿਸੇ ਬੰਦੇ ਨੇ ਚੱਕਿਆ। ਜਦੋਂ ਚੱਕਿਆ ਚੱਕ ਕੇ ਸਿੱਟਤਾ, ਨਹੀਂ ਚੱਕਿਆ ਗਿਆ। ਅੱਛਾ ਤੇ ਤਕਰੀਬਨ 2015 ਦੀ ਗੱਲ ਆ। 15 ਦੀ ਜਾਂ 13 ਦੀ ਆ। ਅੱਛਾ ਜਨਾਬ ਫਿਰ ਉਹ ਸਰਾਣਾ ਰੱਖਿਆ ਤੇ ਮੈਂ ਤੂਤ ਚੱਕਿਆ। 1.5 ਕਿੱਲਾ ਮੈਂ ਤੁਰ ਕੇ ਗਿਆ। ਅੱਛਾ ਜਦੋਂ ਮੈਂ ਰੇੜੀ ਤੇ ਸਿੱਟਿਆ ਨਾ, ਨਹੀਂ ਉਹਦਾ ਵਜਨ ਕਿੰਨਾ ਹੋਏਗਾ? ਵਜਨ ਦੱਸ। ਜਦੋਂ ਮੈਂ ਰੇੜੀ ਤੇ ਸਿੱਟਿਆ ਨਾ ਜਨਾਬ, 2 ਫਟੀਆਂ ਟੁੱਟ ਗਈਆਂ ਰੇੜੀ ਦੀਆਂ। ਕੀ ਬਾਤ। ਉਹਦਾ ਵਜਨ ਹੋਇਆ 4.25 ਮਣ। ਇਹ ਹੱਕੀ ਸੱਚੀ ਗੱਲ ਆ, ਝੂਠ ਨਹੀਂ। ਜਾਂ ਨਹੀਂ ਉਹ ਚੱਕਿਆ ਕੱਲੇ ਨੇ ਕਿ ਕਿਸੇ ਨੇ ਚਕਾਇਆ? ਜਨਾਬ ਐ ਕਰਕੇ ਰੱਖਿਆ ਸਰਾਣਾ, ਲਾਇਆ ਮੋਢਾ ਆਪਣੇ ਆਪ ਹੀ। ਅੱਗੋਂ ਬੰਦੇ ਨੇ ਆਸਰਾ ਕੀਤਾ। ਚੱਕ ਲਿਆ 4.25 ਮਣ ਵਜਨ ਮੋਢੇ ਤੇ। ਬੜੀ ਗੱਲ ਹੈ। ਠੀਕ ਹੋ ਗਿਆ ਤੇ ਅਲਹਮਦੁਲਿਲਾ ਦਿਲਦਾਰ ਗੱਲ ਇਹ ਵੀ ਜਿਹੜੀ ਡੀਏਪੀ ਦੀਆਂ 2 ਬੋਰੀਆਂ ਨਾ,
ਇਹ ਅੱਜ ਵੀ ਮਸਾਫਾ ਬਣ ਕੇ ਚੱਕ ਸਕਦਾ। ਡੀਏਪੀ ਦੀ ਬੋਰੀ, ਡੀਏਪੀ ਖਾਦ ਦੀ ਗੱਲ ਕਰ ਰਹੇ, ਉਹਦਾ ਵਜਨ ਹੁੰਦਾ ਜੀ 50 ਕਿਲੋ ਇੱਕ ਬੋਰੀ ਦਾ, 100 ਕਿਲੋ 2 ਬੋਰੀ, ਯਾਨੀ ਕਿ 2 ਬੋਰੀਆਂ ਦਾ ਵਜਨ ਹੋ ਗਿਆ 100 ਕਿਲੋ। ਤੇ ਭਾਜੀ ਕਹਿੰਦਾ ਅੱਜ ਵੀ ਮੈਂ ਥੱਬਾ ਮਾਰ ਕੇ ਚੱਕ ਲੈਣਾ। ਕਿਆ ਇਹ ਖਰਾਕ ਦੀ ਗੱਲ ਆ। ਹਾਂਜੀ। ਔਰ ਤੇ ਬਲੱਡ ਦੀਆਂ ਬੋਤਲਾਂ ਅੱਜ ਤੀ ਕਿੰਨੀਆਂ ਦਿੱਤੀਆਂ? ਬਲੱਡ ਦੀਆਂ ਝੂਠ ਵਾਲੀ ਗੱਲ ਕੋਈ ਨਹੀਂ, ਇਹ 17 ਬੋਤਲਾਂ ਦੇਤੀਆਂ ਆਪਣੀ ਲਾਈਫ ਦੇ ਵਿੱਚ ਹੁਣ ਤਾਈਂ। 17 ਬੋਤਲਾਂ ਖੂਨ ਦੀਆਂ ਦੇਤੀਆਂ। ਕਿਆ ਬਾਤ ਹੈ ਜੀ, ਇਹ 'ਚ ਕੋਈ ਝੂਠ ਨਹੀਂ ਤੇ ਹੁਣ ਨਹੀਂ ਦੇਈਦੀਆਂ। ਤੇ ਬਲਾਲ ਇਹਦੇ 'ਚ ਹੁਣ ਕੀ ਬੀਜੋਗੇ ਗਾਂ? ਇਹਦੇ ਵਿੱਚ ਬੀਜਾਂਗੇ ਮੱਕੀ। ਅੱਛਾ ਮੱਕੀ ਬੀਜਾਂਗੇ, ਠੀਕ ਆ। ਤੇ ਮੱਕੀ ਆ ਵੀ ਮੱਕੀ ਨੀ ਗੀ? ਇਹ ਗਾਚਾ ਵਾ। ਅੱਛਾ 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 ਅੱਛਾ, ਗਿਰਲੀ ਗਾਚਾ ਹੁੰਦਾ ਸੰਘਣਾ, ਹਾਂ 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 ਹਾਂ, ਇੱਕ ਹੀ ਚੀਜ਼ ਆ। ਇਹ 'ਚ ਕਮਾਦ ਹੈ ਨਾ, ਅੱਛਾ ਅੱਛਾ ਕਮਾ ਗਾਚਾ ਵੜ ਕੇ ਸਿਆੜ ਭਰਵਾ ਦੇਣੇ ਆ। ਆਜੋ ਬਈ। ਅੱਛਾ ਸਾਡਾ ਕੰਮ ਆ ਵਲੋਗ ਦਾ ਨਵਾਂ ਹਜੇ ਸਾਨੂੰ ਕੋਈ ਦੀ ਸਿੱਧ ਪੱਧਰ ਨਹੀਂ ਆਂਦੀ, ਠੀਕ ਹੈ ਨਾ। ਤੇ ਕੱਲ ਇੱਕ ਬੰਦੇ ਨੇ ਮੈਨੂੰ ਮੈਸੇਜ ਕੀਤਾ ਸੀ, ਕਹਿੰਦਾ ਭਾਈ ਵੀਡੀਓ ਬਣਾਇਆ ਕਰ 15 ਤੋਂ 20 ਮਿੰਟ ਦੇ ਦਰਮਿਆਨ, ਤੇ ਬਣਾਉਂਦਾ ਹੀ ਰਹਿ। ਤੇ ਮੈਂ ਕਿਹਾ ਲੱਗੇ ਆ ਭਾਈ। ਤੇ ਜਿਹੜਾ ਮੇਰਾ ਸਹੀ ਟੈਲੈਂਟ ਆ ਨਾ, ਕੱਲ ਇੱਕ ਬੰਦਾ ਮੈਨੂੰ ਕਹਿੰਦਾ ਵੀ ਤੇਰੀਆਂ ਗੱਲਾਂ 'ਚ ਕੀ ਟੈਲੈਂਟ ਆ? ਟੈਲੈਂਟ ਬਾਈ ਮੈਂ ਉਹਨੂੰ ਕਿਹਾ ਵੀ ਦੱਸ ਤੂੰ ਕੀ ਵੇਖਣਾ ਚਾਹੁੰਦਾ। ਮੇਰਾ ਜਿਹੜਾ ਸਹੀ ਟੈਲੈਂਟ ਆ ਨਾ, ਜਿਹੜਾ ਮੈਂ ਸੋਸ਼ਲ ਮੀਡੀਆ ਤੇ ਲੈ ਕੇ ਚੱਲਦਾ, ਉਹ ਹੈਗੀ ਆ ਪੰਜਾਬੀ ਪੋਇਟਰੀ, ਠੀਕ ਹੈ ਨਾ। ਤੇ ਮੈਂ ਕੋਈ ਗੱਲ ਤੁਹਾਨੂੰ ਪੋਇਟਰੀ ਸੁਣਾਣਾ। ਕਹਿੰਦਾ ਕਿ ਵੀਰ ਭੈਣਾਂ ਦਾ ਮਾਣ ਹੁੰਦੇ ਨੇ, ਜਿੰਦ ਹੁੰਦੇ ਨੇ, ਜਾਨ ਹੁੰਦੇ ਨੇ। ਭੈਣ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ, ਭੈਣ ਤੋਂ ਵੱਧ ਪਰੇਸ਼ਾਨ ਹੁੰਦੇ ਨੇ। ਤੇ ਜਿਹੜੇ ਭੈਣ ਦੀ ਕਦਰ ਨਹੀਂ ਕਰਦੇ ਉਹ ਨਹੀਂ ਚੰਗੇ ਇਨਸਾਨ ਹੁੰਦੇ ਨੇ। ਭਰਾ ਭੈਣਾਂ ਨਾਲ ਜਦ ਬੋਲਦੇ ਨਹੀਂ, ਬਹਿ ਕੇ ਦੁੱਖ ਸੁੱਖ ਫੋਲਦੇ ਨਹੀਂ, ਰੂਹ ਫਿਰ ਉਦੋਂ ਤੜਪਦੀ ਏ, ਬੜੀ ਪੀੜ ਕਾਲਜੇ ਰੜਕਦੀ ਏ। ਮਾਪਿਆਂ ਬਾਅਦ ਵੀਰਾਂ ਨੂੰ ਤੱਕਦੀਆਂ ਨੇ, ਫਿਰ ਆਸ ਇਹਨਾਂ ਤੇ ਰੱਖਦੀਆਂ ਨੇ। ਭਰਾ ਭਰਜਾਈਆਂ ਪਿੱਛੇ ਲੱਗ ਜਾਂਦੇ, ਫਿਰ ਉਸ ਬੂਹੇ ਤੇ ਆਣੋਂ ਝੱਕਦੀਆਂ ਨੇ। ਉਹ ਜਦੋਂ ਮਾਣ ਭੈਣਾਂ ਦਾ ਟੁੱਟ ਜਾਂਦਾ, ਵਸੀਮ ਜੀਣਾ ਤਾਂ ਕੀ ਮਰ ਨਾ ਸਕਦੀਆਂ ਨੇ। ਹੱਕ ਦੀ ਗੱਲ, ਭੈਣਾਂ ਕਦੇ ਵੀ ਮਰ ਨਾ ਸਕਦੀਆਂ ਨੇ। ਹੱਕ ਦੀ ਗੱਲ। ਤੇ ਮੇਰਾ ਟੈਲੈਂਟ ਆ ਸਹੀ ਪੰਜਾਬੀ ਪੋਇਟਰੀ। ਆ ਜਿਹੜੀ ਵਲੋਗਿੰਗ ਹੁੰਦੀ ਹੈ ਨਾ, ਇਹ ਹੁੰਦੀ ਐਵੇਂ ਫੇਰਾ ਤੋਰਾ, ਉਹ ਵਿਹਲਾ ਬੰਦਾ ਇੱਧਰ ਨੂੰ ਚਲਾ ਗਿਆ, ਆ ਸ਼ੈ ਵਿਖਾਤੀ, ਡੇਲੀ ਬੇਸਿਸ ਤੇ ਤੁਸੀਂ ਕੀ ਕਰ ਰਹੇ ਹੋ, ਕਿੱਧਰ ਜਾ ਰਹੇ ਹੋ, ਕਿੱਧਰੋਂ ਆ ਰਹੇ ਹੋ। ਇਹ ਹੁੰਦਾ ਇੱਕ ਤੁੱਕਾ ਪੈਸੇ ਕਮਾਉਣ ਦਾ ਜ਼ਰੀਆ ਬਣਾਇਆ ਬੰਦਿਆਂ ਨੇ। ਤੇ ਅਸੀਂ ਵੀ ਜੀ ਇਹੀ ਸ਼ੁਰੂ ਕਰ ਰਹੇ ਹਾਂ। ਅਸੀਂ ਕਿਉਂ ਭੱਜੀਏ ਵੀ ਅਸੀਂ ਨਹੀਂ ਇਹ ਸ਼ੁਰੂ ਕਰ ਰਹੇ। ਅਸਲ ਟੈਲੈਂਟ ਮੇਰਾ ਇਹ ਆ। ਲੇਕਿਨ ਜਿਹੜੀ ਪੋਇਟਰੀ ਆ, ਇਹ ਤੁਸੀਂ ਕਿੰਨੀ ਕੁ ਬੋਲ ਲੋਗੇ? ਮਾਸ਼ਾਅੱਲਾ ਜੀ ਮੈਂ ਬਹੁਤ ਜ਼ਿਆਦਾ ਆਪਣੀ ਪੋਇਟਰੀ ਲਿਖੀ ਆ, ਲੇਕਿਨ ਉਹ ਕਿੰਨੀ ਕੁ ਤੁਸੀਂ ਡੇਲੀ ਬੇਸਿਸ ਤੇ ਬੋਲੀ ਜਾਓਗੇ? ਹਾਲਾਤਾਂ ਤੇ ਹੀ ਲਿਖਣੀ ਹੈ ਨਾ, ਕੀ ਦੁਨੀਆ ਦੇ ਹਾਲਾਤ ਚੱਲ ਰਹੇ ਆ, ਕੀ ਦੁਨੀਆਦਾਰੀ 'ਚ ਹੋ ਰਿਹਾ। ਔਰ ਮੇਰੀ ਜਿਹੜੀ ਸਭ ਤੋਂ ਜ਼ਿਆਦਾ ਪੋਇਟਰੀ ਹੈ ਨਾ, ਉਹ ਹੈਗੀ ਆ ਆਪਣਾ ਮਾਵਾਂ ਤੇ ਭੈਣ ਤੇ ਪਿਓ ਦੀ ਕੀ ਕਦਰ ਆ, ਧੀ ਦਾ ਕੀ ਰੁਤਬਾ ਵਾ। ਸਾਡੇ ਮਾਸ਼ਰੇ 'ਚ ਨਾ ਜਿਹੜਾ ਸਭ ਤੋਂ ਜ਼ਿਆਦਾ ਦੁਖੀ ਰਿਸ਼ਤਾ ਨਾ, ਉਹ ਧੀ ਦਾ ਵਾ। ਚਾਹੇ ਉਹ ਮਾਂ ਦੇ ਰੂਪ 'ਚ ਆ, ਚਾਹੇ ਉਹ ਭੈਣ ਦੇ ਰੂਪ 'ਚ ਆ, ਜਾਂ ਉਹ ਬੇਟੀ ਦੇ ਰੂਪ 'ਚ ਆ, ਧੀ ਦੇ ਰੂਪ 'ਚ ਆ। ਔਰ ਅਗਰ ਲੋਕ ਯਕੀਨ ਕਰੋ ਇਹਨਾਂ ਚੀਜ਼ਾਂ ਤੇ ਥੋੜੀ ਜਿਹੀ ਗੌਰ ਕਰਨ ਨਾ, ਤੇ ਇਹ ਧੀਆਂ ਦੇ ਦੁੱਖ ਮੁੱਕ ਸਕਦੇ ਆ। ਅੱਛਾ ਜੀ, ਆ ਦਿਲਦਾਰ ਭਾਈ ਅਸੀਂ ਲਾਈਆਂ ਸੀ ਮਿਰਚਾਂ। ਹਾਂ ਇਹ ਆ 15 ਖੇਲਾਂ। ਅੱਛਾ ਇਹ ਬੀ ਲਿਆਂਦਾ ਸਿੰਧੋਂ, ਆ ਜਿਹੜਾ ਬੀ। ਅੱਛਾ 15 ਖੇਲਾਂ ਤਕਰੀਬਨ ਅਸੀਂ ਮਣ ਮਿਰਚਾਂ ਦੇ ਨਾਲੋਂ ਲਾ ਲੀਆਂ ਵਾ। ਅੱਛਾ ਵੇਲਾ 15 ਖੇਲਾਂ। ਇਹ ਬੀ ਬਹੁਤ ਚੰਗਾ ਵਾ। ਲਾਲ ਮਿਰਚਾਂ 2 ਚਮਚੀਆਂ ਪਾਓ ਜਨਾਬ, ਹਾਂਡੀ ਪੱਕਦੀ ਆ ਬਿਹਤਰੀਨ। ਅੱਛਾ ਯਾਨੀ ਕਿ ਇਹ ਜਿੱਦਾਂ ਲਾਲ ਹੋਈ ਜਾਂਦੀਆਂ ਤੋੜੀ ਜਾਂਦੇ ਹੋ? ਤੋੜ ਕੇ ਸੁਕਾ ਦੇਣੀਆਂ, ਸੁਕਾ ਕੇ ਪਿਆ ਲੈਣੀਆਂ। 2 ਚਮਚੀਆਂ ਪਾਓ ਜਨਾਬ, ਹਾਂਡੀ ਪੱਕਦੀ ਲਾਲ। ਹਾਂ ਇਹ ਮਿਰਚ ਬਹੁਤ ਪਿਆਰੀ ਭਾਈ ਜ਼ਿਮੀਦਾਰੇ ਨੂੰ ਆ ਹੀ ਤੇ ਬਚਦਾ। ਐਵੇਂ ਗੱਲ ਆ, ਮਿਰਚਾਂ ਘਰ ਦੀਆਂ ਹੋ ਗਈਆਂ, ਕੋਈ ਸਬਜ਼ੀ ਘਰ ਦੀ ਹੋ ਗਈ। ਹਾਂਜੀ ਆ ਪੱਠਾ ਦੱਥਾ ਬੀਚਿਆ ਵਾ, ਡੰਗਰ ਰੱਖੇ ਨੇ, ਦੁੱਧ ਘਰ ਦਾ ਹੋ ਗਿਆ। ਆ ਜੀ ਬੰਨਿਆਂ ਤੇ ਲਾਇਆ ਸੀ ਬਾਜਰਾ। ਜਦੋਂ ਕਿਤੇ ਮੀਂਹ ਕਣੀ ਹੋਵੇ 2 ਭਰੀਆਂ ਵੜ ਲਈਦੀਆਂ। ਅੱਛਾ ਆ ਬਾਜਰਾ ਬੀਜਿਆ ਹੋਇਆ, ਇਹਦਾ ਤੇ ਇੱਕ ਬੂਟਾ ਹੀ ਮੈਂ ਨਾ ਇੱਕ ਡੰਗਰ ਨੂੰ ਵਾਧੂ ਆ ਤੇ ਮੁੱਕਦਾ ਨਹੀਂ, 2-3 ਸਾਲ ਨਹੀਂ ਮੁੱਕਦਾ। ਹਾਂ ਤੇ ਆ ਬੰਨਿਆਂ ਤੇ ਸਾਰੇ ਸਿੰਬਲ ਲਾਏ ਹੋਏ ਆ। ਅੱਛਾ ਤੁਹਾਨੂੰ ਦਿਖਾਈਏ ਅਸੀਂ, ਸ਼ਾਮ ਇਹ ਸਾਰੇ ਨਾ ਸਿੰਬਲ ਲਾਏ ਹੋਏ ਆ। ਦੇਖੋ ਇੱਕ ਤਾਂ ਇਹਨਾਂ ਦੀ ਛਾਂ, ਕੰਮ ਧੰਦਾ ਕਰਦਿਆਂ ਕਿਤੇ ਬੰਦੇ ਨੂੰ ਇੱਥੇ ਬਹਿਣਾ ਪੈਂਦਾ, ਰੋਟੀ ਟੁੱਕ ਖਾਣਾ ਪੈਂਦਾ, ਇਹਨਾਂ ਦੀ ਛਾਂ। ਦੂਜੇ ਨੰਬਰ ਤੇ ਸਰਕਾਰ ਇਹ ਕੋਈ ਨਾ 10-12 ਸਾਲਾਂ ਦੇ ਵਿੱਚ 15 ਸਾਲਾਂ 'ਚ ਬੂਟਾ ਜਵਾਨ ਹੋ ਜਾਂਦਾ। ਔਰ ਇੱਕ ਬੂਟੇ ਦਾ ਜਿਹੜਾ ਮੁੱਲ ਆ ਉਹ 1.5 ਤੋਂ 2 ਲੱਖ ਰੁਪਈਆ ਪੈਂਦਾ। ਹਾਂਜੀ ਜਿਹੜਾ 6-7 ਫੁੱਟ ਬਲੇਡ ਦਾ। ਹਾਂ ਆ ਛੋਟਾ ਨਹੀਂ, ਹਾਂ ਜਿਹੜਾ ਤਗੜਾ ਬੂਟਾ ਨਾ, ਉਹ ਜਿਹੜਾ ਕਿ 10-12 ਸਾਲਾਂ ਦਾ 15 ਸਾਲਾਂ ਦਾ ਜਿਹੜਾ ਬੂਟਾ ਨਾ, ਉਹ 1.5 ਤੋਂ 2 ਲੱਖ ਦਾ ਨਾ ਜਾਂਦਾ ਵਾ। ਅੱਛਾ ਹੋਰ ਗੱਲ ਆ, ਹਾਂ ਸਵੇਰ ਦਾ ਦਿਨ ਚੜਿਆ, ਮੌਸਮ ਬੜਾ ਪਿਆਰਾ। ਅੱਜ ਮੌਸਮ
ਅੱਲਾ ਦੀ ਰਹਿਮਤ ਆ ਕੱਲ ਮਾਸ਼ਾਅੱਲਾ। ਗਰਮੀ ਬੜੀ ਪਈ ਅੱਜ ਮੌਸਮ ਬੜਾ ਪਿਆਰਾ, ਕੱਲ ਗਰਮੀ ਨੇ ਵੀ ਧੂੜ ਕੱਢ ਦਿੱਤੀ ਸੀ। ਅੱਛਾ ਉਹ ਤਮਾਕੂ ਵਿਖਾਈਏ ਨਾ, ਆ ਜਾਓ ਆਓ ਬਈ ਆਓ ਤਮਾਕੂ ਵਿਖਾਈਏ, ਤਮਾਕੂ ਵਿਖਾਈਏ। ਤਮਾਕੂ ਨਾ ਇਹ ਜਿਹੜਾ ਨਾ ਇਹਦੇ ਉੱਤੋਂ ਇੱਕ ਦਫਾ ਨਾ ਇੱਕ ਲੌ ਵੱਢ ਲਿਆ ਵਾ, ਹੁਣ ਰੱਖਿਆ ਮੋਢਾ ਤੇ ਥੱਲੇ ਜਿਹੜਾ ਰੱਖਿਆ ਨਾ ਉਹ ਮੋਢਾ ਤਮਾਕੂ ਕਹਿੰਦੇ ਆ ਅਸੀਂ। ਰਸਾ 5-700 ਵੀ ਹੋ ਹੀ ਜਾਣਾ ਆਹੋ ਤਕਰੀਬਨ। ਇਹ ਆ ਜੀ ਤਮਾਕੂ ਦੀ ਫਸਲ ਨਾ, 2 ਵਾਰੀ ਗੁੱਲ ਭੰਨਤੇ ਆ ਤੇ 2 ਵਾਰੀ ਹੋਰ ਪਤਨੇ ਬਸ। ਇਹ ਤਮਾਕੂ ਦੀ ਫਸਲ ਆ ਜੀ, ਕੀ ਬਾਤ ਹੈ ਵੀ। ਇਹ ਵਿਖਾਈ ਜਰਾ, ਵਿੱਚ ਕਮਾਦ ਸਿੱਟਿਆ ਵਾ ਆ ਵਿੱਚ ਪਾਇਆ ਕਮਾਦ। ਇੱਕ ਲੋ ਨਾ ਇੱਥੋਂ ਲਿਆ ਵੱਢ, ਇੱਕ ਤਮਾਕੂ ਦਾ ਲੋ ਇੱਥੋਂ ਵੱਢ ਲਿਆ ਵਾ, ਤੇ ਦੂਜਾ ਲੋ ਇਹ ਉਹਨਾਂ ਨੇ ਰੱਖਿਆ ਵਾ। ਰੱਸਾ ਇਹਦਾ ਵੀ 300-400 ਹੋ ਜਾਣਾ, ਜਿਹੜਾ 500-600 ਹੋ ਜਾਣਾ। ਹਾਂ ਜਿਹੜਾ ਨਾ ਪਹਿਲਾ ਲੋ ਹੁੰਦਾ, ਆ ਵੇਖੋ ਆ ਵੀ ਤਮਾਕੂ ਆ। ਇਹ ਆ ਵਿਖਾਈ, ਇਹਨੂੰ ਸਪਰੇਅ ਮਾਰਦੀ ਆ, ਇਹਨੂੰ ਕੀਤੀ ਆ ਸਪਰੇਅ, ਇਹਨੂੰ ਸੁਕਾਉਣ ਵਾਲੀ। ਇਹ ਹੁਣ ਖਤਮ ਹੋ ਜਾਣਾ, ਇਹ ਮਾੜਾ ਸੀਗਾ। ਆਹ ਇਹਦੇ ਮੁੱਢ ਤੱਕ ਵੀ ਸੜ ਜਾਣੇ ਆ। ਹਾਂ ਮਾੜਾ ਇਹ ਹੋਣਾ ਨਹੀਂ ਸੀ ਨਾ, ਆ ਇਹ ਹੋਣਾ ਨਹੀਂ ਸੀਗਾ। ਇਹਨੂੰ ਸਪਰੇਅ ਮਾਰ ਕੇ ਖੇਤ ਇਹ ਵਿਹਲਾ ਹੋ ਜਾਣਾ ਵਾ। ਇਹ ਸੜਨਾ ਸਟਾਰਟ ਹੋ ਗਿਆ 2-4 ਦਿਨ ਤੱਕ ਨਾ, 5 ਦਿਨਾਂ ਤੱਕ ਇਹ ਸੜ ਜਾਣਾ। ਆਜੋ ਭਾਜੀ। ਨਾ ਦਿਲਦਾਰ ਤੂੰ ਤੇ ਕੱਲ ਇੱਥੇ ਆਇਆ ਨਹੀਂ। ਹਾਂ ਮੈਂ ਕੱਲ ਜਨਾਬ ਇੱਥੇ ਆਇਆ ਤੇ ਉਹ ਜਿਹੜੀ ਟਾਲੀ ਨਹੀਂ ਆਪਣੀ, ਆਹੋ ਉੱਥੇ ਜਨਾਬ ਚੀਨਾ ਤਿੱਤਰ ਚੀਨਾ ਤੇ ਨਿੱਕੇ ਨਿੱਕੇ ਬੱਚੇ। ਕੀ ਬਾਤ ਹੈ ਯਾਰ, ਬਥੇਰਾ ਭੱਜਿਆ। ਅੱਛਾ ਪਰ ਉਹਨੇ ਮੈਨੂੰ ਨਿਆਂ ਨਹੀਂ ਦਿੱਤਾ। ਅੱਛਾ ਰਹਿੰਦਾ ਜ਼ਰੂਰ ਆ, ਹਾਂ 5-4 ਦਫਾ ਵੇਖਿਆ ਵੀ ਆ। ਅੱਛਾ ਅੱਛਾ, ਇੱਕ ਕਾਲਾ ਤਿੱਤਰ ਹੁੰਦਾ, ਇੱਕ ਚੀਨਾ ਹੁੰਦਾ। ਕਾਲੇ ਦਾ ਤੇ ਕਹਿੰਦੇ ਰੇਟ ਬੜਾ ਵਾ। ਜਿਹੜਾ ਹੁੰਦਾ ਨਾ, ਇੱਕ ਹੁੰਦਾ ਵਾ ਆ ਭੂਸੜਾ ਜਿਹਾ ਲਾਲ ਜਿਹਾ, ਅੱਛਾ ਉਹਦਾ ਰੇਟ ਨਹੀਂ ਹੁੰਦਾ। ਰੇਟ ਹੁੰਦਾ ਜਿਹਦਾ ਲਾਲ ਤੇ ਵਿੱਚ ਚਿੱਟੇ ਡੱਬ ਹੋਣ। ਅੱਛਾ 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 ਅੱਛਾ, ਉਹਦਾ ਬਹੁਤ ਰੇਟ ਚੀਨਾ ਜਿਹਨੂੰ ਕਹਿੰਦੇ ਆ। ਹਾਂ ਠੀਕ ਆ, ਮੈਂ ਬਥੇਰਾ ਭੱਜਿਆ, ਉਹਨੇ ਮੈਨੂੰ ਨਿਆਂ ਨਹੀਂ ਦਿੱਤਾ। 2-3 ਦਫਾ ਦੇਖਿਆ ਵੀ ਆ ਮੈਂ। ਹਾਂ ਹੈ ਇੱਥੇ ਹੀ ਆ ਕੇ ਬਾਜਰੇ ਬੂਜਰੇ ਕਿਤੇ ਰਹਿੰਦਾ। ਕੱਲ ਨਾ ਸਾਡਾ ਨਾ ਇੱਕ ਦੋਸਤ ਆ ਬੇਲੀ ਆ, ਕੈਸਰ ਬਲੋਚ ਆ ਮੁੰਡਾ, ਤੇ ਨਾ ਜ਼ਰਾਈ ਯੂਨੀਵਰਸਿਟੀ ਨਾ, ਅੱਛਾ ਉੱਥੇ ਬੱਕਰੀਆਂ ਦਾ ਮੁਕਾਬਲਾ ਸੀਗਾ ਭਾਜੀ। ਅੱਛਾ ਬੱਕਰੀਆਂ ਦਾ ਮੁਕਾਬਲਾ ਸੀ ਤੇ ਉਹ ਦੱਸਦਾ ਉਹਦੀ ਬੱਕਰੀ ਨੇ 22 ਕਿਲੋ ਦੁੱਧ ਦਿੱਤਾ। ਮੰਨਣ ਚਾਹੁੰਦੀ ਆ ਗੱਲ ਇਹ ਆ ਦਿਲਦਾਰ। ਅੱਛਾ ਬੱਕਰੀ ਇੱਕ ਪਾਸਿਓਂ ਦਿਲ ਮੇਰਾ ਮੰਨਦਾ ਵੀ ਆ। ਜੀ ਜੀ ਬੱਕਰੀ ਆ ਚੀਨੀ ਮੱਖੀ ਐਡੀ ਬੱਕਰੀ ਆ। ਅੱਛਾ ਕਹਿੰਦਾ ਜੀ 22 ਕਿਲੋ ਦੁੱਧ ਦੇ ਕੇ ਪਹਿਲੇ ਨੰਬਰ ਤੇ ਆਈ ਆ। ਠੀਕ ਆ। ਜਿਹੜੀਆਂ ਬੱਕਰੀਆਂ ਚਵਾਈ ਤੇ ਲੋਕ ਲੈ ਜਾਂਦੇ ਆ ਨਾ, ਹਾਂ ਬੱਕਰੀਆਂ ਦੀਆਂ ਬੜੀਆਂ ਬੜੀਆਂ ਨਸਲਾਂ ਵਾ, ਹਾਂ ਮੰਨਣ ਚ ਵੀ ਆਉਂਦੀ ਆ। ਹਾਂ। ਪਰ ਮੁਨਕਨ ਗੱਲ ਇਹ ਆ ਵੀ ਜੇ ਤੇ ਗੱਲ ਕਰੇ ਤੂੰ ਗਾਂ ਦੀ, ਹਾਂ ਗਾਂ ਤਾਂ ਦੇ ਦਿੰਦੀ ਬਾਈ 1.25 ਮਣ ਦਿਹਾੜੀ ਦਾ, ਦਿੰਦੀ ਆ। 3 ਟਾਈਮ ਦੁਨੀਆ ਚ ਆਉਂਦੀ ਆ। ਦਿੰਦੀ ਬਿਲਕੁਲ ਦਿੰਦੀ ਆ। ਬੱਕਰੀ ਚਲੋ 5-7 ਸਿਰ ਮੰਨਾ। ਤੇ ਮੈਨੂੰ ਗੱਲ ਤੂੰ ਇਹ ਦੱਸ ਦਿਲਦਾਰ ਵੀ 22 ਕਿਲੋ ਵਜਨ ਲੈ ਕੇ ਬੱਕਰੀ ਖਲੋ ਕਿਵੇਂ ਸਕਦੀ ਆ? ਇਹ ਯਾਰਾ ਮੈਨੂੰ ਸਮਝਾ। ਆਹੋ ਇਹ ਵੀ ਗੱਲ ਤੇ ਸੋਚਣ ਵਾਲੀ ਆ ਬਈ। ਇੱਕ ਬੱਕਰੀ ਆ ਵੀ 1.5-2 ਮਣ ਦੀ, ਕਿੰਨੀਆਂ ਲੱਤਾਂ ਉਹਦੀਆਂ। ਆਹੋ, ਤੇ ਉਹ 22 ਕਿਲੋ ਦੁੱਧ ਲੈ ਕੇ ਖਲੋ ਕਿੱਦਾਂ ਸਕਦੀ ਆ? ਕੀ ਬਾਤ ਹੈ ਬਈ। ਤੇ ਅੱਛਾ ਅੱਜ ਅਕਸਰ ਬੰਦੇ ਕਹਿੰਦੇ ਆ ਮੱਝਾਂ ਦੀ ਚਵਾਈ ਹੋਈ ਆ, ਮਣ ਦੁੱਧ, ਸਵਾ ਮਣ ਦੁੱਧ 2 ਟਾਈਮਾਂ ਦਾ। ਦੇਖੋ ਜੀ ਜਿਹੜੀਆਂ ਮੱਝਾਂ, ਹਾਂ ਇਹ ਜ਼ਿਆਦਾ ਤੋਂ ਜ਼ਿਆਦਾ 20 ਤੋਂ 25 ਕਿਲੋ। ਹਾਂ ਗੱਲ ਕਰ ਤੂੰ ਗਾਂ ਦੀ, ਗਾਂ ਤੂੰ ਕਵੇਂ ਨਾ 1.5 ਤੋਂ 2 ਮਣ ਵੀ ਦਿੰਦੀ ਆ ਤੇ ਮੈਂ ਮੰਨ ਜੂ। 1 ਮਿੰਟ, ਮੈਂ ਇੱਕ ਕਾਲ ਚੱਲ ਕੱਟੀ ਗਈ ਆ। ਗਾਂ ਬਾਈ 3 ਟਾਈਮ ਦੁਨੀਆ ਚਾਹੁੰਦੀ, ਸਵਾ ਮਣ ਦੁੱਧ ਗਾਵਾਂ ਦਿੰਦੀਆਂ। ਦਿੰਦੀਆਂ ਭਾਈ। ਜਿਹੜੀ ਮੱਝ ਆ ਨਾ, ਮੱਝ ਵਾਲੀ ਗੱਲ ਗਲਤ ਆ ਵੀ 1.5-2 ਮਣ ਦਿੰਦੀ ਆ। ਹਾਂ ਹਾਂ ਇਹ ਝੂਠ ਆ। ਮੱਝ ਨਹੀਂ ਦਿੰਦੀ। ਮੱਝ ਜਿਹੜੀ ਹੱਦ ਦੁੱਧ ਨਾ 20-25 ਕਿਲੋ। ਝੂਠ ਹੀ ਮਾਰਨਾ ਜਿੰਨਾ ਮਰਜ਼ੀ ਮਾਰੀ ਜਾ, ਝੂਠ ਹੀ ਮਾਰਨਾ ਜਿੰਨਾ ਮਰਜ਼ੀ ਮਾਰੀ ਜਾ। ਔਰ ਬੱਕਰੀ 22 ਕਿਲੋ ਦੁੱਧ ਲੈ ਖਲੋ ਹੀ ਨਹੀਂ ਸਕਦੀ। ਨਹੀਂ ਖਲੋ ਸਕਦੀ, ਕੋਈ ਸ਼ੱਕ ਨਹੀਂ। ਅੱਛਾ ਆ ਜੀ ਕਮਾਦ ਦੀ ਫਸਲ ਆ ਜਿੱਥੇ ਅਸੀਂ ਬੈਠੇ ਹੋਏ ਆ ਨਾ, ਇਹਦੇ ਵਿੱਚ ਵੀ ਨਾ ਪਹਿਲਾਂ ਤਮਾਕੂ ਸੀਗਾ, ਤੇ ਤਮਾਕੂ ਤੋਂ ਬਾਅਦ ਨਾ ਤਮਾਕੂ ਲਿਆ ਇੱਥੋਂ ਵੱਢ, ਤੇ ਥੱਲਿਓਂ ਕਮਾਦ ਨਿਕਲ ਆਇਆ। ਮਾਸ਼ਾਅੱਲਾ ਸੋਹਣਾ ਆਵੇ ਨਾ, ਸਪਰੇਅ ਮਾਰੀ ਆ, ਤਮਾਕੂ ਸਾਰਾ ਸੁੱਕ ਗਿਆ। ਤੇ ਇਹ ਜਿਸ ਰੁੱਖ ਦੇ ਥੱਲੇ ਅਸੀਂ ਬੈਠੇ ਆ ਨਾ, ਇਹ ਆ ਟਾਹਲੀ ਦਾ ਰੁੱਖ, ਤੇ ਮਾਸ਼ਾਅੱਲਾ ਵੇਖੋ ਕਿਦਾਂ ਖਿਲਿਆ ਪਿਆ ਵਾ। ਬਹੁਤ ਛਾਂ। ਤੇ ਮੈਂ ਆਨਾ ਵੀ ਜਿਸ ਪੈਲੀ ਦੇ ਵਿੱਚ ਰੁੱਖ ਨੇ ਨਾ, ਉਹ ਪੈਲੀ ਨੇਗੀ। ਪੈਲੀ ਹੈ ਨਹੀਂ ਵੀ ਜਿੱਥੇ ਧੁੱਪ ਸੜੀ ਆ, ਜਿੱਥੇ ਕੋਈ ਆ ਕੇ ਬਹਿ ਨਹੀਂ ਸਕਦਾ ਛਾਵੇਂ। ਅਕਸਰ ਜਿੱਥੇ ਬੰਦਿਆਂ ਨੇ ਕੰਮ ਕਰਨਾ ਵਾ, ਜਿੱਥੇ ਬੰਦਿਆਂ ਨੇ ਬਹਿਣਾ ਵਾ, ਉੱਥੇ ਰੁੱਖ ਹੋਏਗਾ ਤੇ ਕੋਈ ਛਾਵੇਂ ਬਹੇਗਾ। ਤੇ ਸਾਡੇ ਇਲਾਕੇ 'ਚ ਨਾ ਬੜਾ ਜਿਹਾ ਰੁੱਖ ਆ। ਇਹ ਵਿਖਾਵੇ ਜਰਾ, ਇੱਧਰ ਕਰਕੇ ਵਿਖਾਈ, ਜਿਵੇਂ ਜ਼ਖੀਰਾ ਇਹ ਵਿਖਾਈ ਜਰਾ। ਵੇਖ ਕਿੰਨਾ, ਤੁਸੀਂ ਨਿਗਾਹ ਮਾਰੋ, ਗ੍ਰੀਨਰੀ ਹਰਿਆਲੀ ਨਾ ਚਾਰ ਚਫੇਰੇ ਆ। ਸਾਡੇ ਏਰੀਏ 'ਚ ਨਾ ਬੜਾ ਰੁੱਖ ਆ। ਇਹ ਸਾਡੇ ਲਾਗੋਂ ਦੀ ਲੰਘਦੀ ਆ ਨਹਿਰ, ਵੱਡੀ ਨਹਿਰ ਲੰਘਦੀ ਆ, ਬਹੁਤ ਵੱਡੀ ਨਹਿਰ ਆ ਬਈ। ਇਹ ਜਿਹੜੀ ਉਹਦੀ ਤਸਵੀਰ ਹੈ ਨਾ, ਉਹ ਕੋਈ 5-7 ਮੀਲ ਐ ਨੂੰ ਤੇ 5-7 ਮੀਲ ਉਹਦੇ ਪਰਲੇ ਪਾਸੇ ਉਹਦੇ, ਹਾਂ ਉਹਦਾ ਅਸਰ ਆ। ਉਹ ਬਈ ਜਿੱਥੋਂ ਤਾਈਂ ਉਹਦਾ ਅਸਰ ਆ ਨਾ, ਉੱਥੋਂ ਤਾਈਂ ਸਾਡੀ ਜ਼ਮੀਨ ਨਾ ਬੜੀ ਤਗੜੀ ਆ, ਰੁੱਖ ਬੜੇ ਆ, ਫਸਲ ਬੜੀ ਚੰਗੀ ਹੁੰਦੀ ਆ। ਔਰ ਉਹ ਨਹਿਰੀ ਪਾਣੀ ਲੱਗਦਾ ਇਹਨਾਂ ਨੂੰ,
ਹਰ 11 ਦਿਨਾਂ ਬਾਅਦ ਨਹਿਰੀ ਪਾਣੀ ਲੱਗਦਾ ਤੇ ਜੇ ਇਸ ਪੈਲੀ ਨੂੰ ਨਹਿਰੀ ਪਾਣੀ ਲੱਗਣਾ ਨਾ ਉਹ ਪੈਲੀ ਹੁੰਦੀ ਸੰਡੇ ਦੇ ਸਿਰ ਵਰਗੀ ਕਿਉਂ ਜੀ ਐਵੇਂ ਗੱਲ ਆ। ਦੂਸਰੀ ਗੱਲ ਇਹ ਆ ਦਿਲਦਾਰ ਭਾਈ, ਦਰਖਤ ਤੋਂ ਗੱਲ ਯਾਦ ਆ ਗਈ, ਸਿਆਣੇ ਬੰਦੇ ਗੱਲਾਂ ਕਰਦੇ ਨੇ। ਹਾਂ ਸਿਆਣੇ ਇਹ ਗੱਲ ਕਹਿੰਦੇ ਆ ਵੀ ਦਰਖਤ ਜਿੱਥੇ ਕੋ 2-4 ਦਰਖਤ ਆ ਦੁਨੀਆ ਛਾਵੇਂ ਵੀ ਉਹਦੀ ਬਹਿੰਦੀ ਆ, ਉਹਦੀ ਬੈਂਦੀ ਆ। ਠੀਕ ਹੋ ਗਿਆ। ਜਿਹੜਾ ਦਰਖਤ ਕੱਲਾ ਨਾ ਉਹਦੇ ਛਾਵੇਂ ਵੀ ਕੋਈ ਨਹੀਂ ਬਹਿੰਦਾ, ਕੋਈ ਨਹੀਂ ਬਹਿੰਦਾ। ਠੀਕ ਹੋ ਗਿਆ ਜੀ। ਇਹੋ ਹੀ ਮਿਸਾਲ ਬੰਦਿਆਂ ਦੀ ਆ, ਜਿਹਦੇ ਨਾਲ ਕੋਈ ਨਹੀਂ ਹੈ ਨਾ, ਬਾਵਾ ਹੈ ਨਹੀਂ, ਭਰਾ ਹੈ ਨਹੀਂ, ਬੇਲੀ ਸੱਜਣ ਹੈ ਨਹੀਂ, ਬਾਈ ਉਹ ਬੰਦਾ ਇੱਕ ਕੱਖ ਦਾ ਨਹੀਂ ਹੈਗਾ, ਕੱਖ ਦਾ ਨਹੀਂ ਜਿਹਦੇ ਹੈਗਾ। ਨਾਲ ਕੋਈ ਯਾਰ ਬੇਲੀ ਭੈਣ ਭਰਾ, ਜਿਵੇਂ ਉਹ ਕਹਿੰਦੇ ਨਾ ਬੰਦਾ ਤੇ ਬੜੀ ਦੂਰ ਕੱਲਾ ਤੇ ਰੁੱਖ ਨਾ ਹੋਵੇ, ਰੁੱਖ ਨਾ ਹੋਵੇ। ਉਹ ਮਿਸਾਲ ਤੇ ਤੁਸੀਂ ਸੁਣੀ ਹੋਣੀ ਵੀ ਕੱਲਾ ਤੇ ਰੁੱਖ ਨਾ ਹੋਵੇ, ਉਹਦੀ ਛਾਵੇਂ ਕੋਈ ਨਹੀਂ ਬਹਿੰਦਾ। ਹਾਂ ਕੀ ਬਾਤ। ਇਹੋ ਹੀ ਮਿਸਾਲ ਤੇ ਸਾਡੇ ਇੱਥੇ ਅੱਜ ਕੱਲ ਜਿਹੜਾ ਰਿਵਾਜ ਬਣਿਆ ਪਿਆ ਨਾ, ਜੀ ਜੀ, ਦੁਨੀਆ ਕੱਲਾ ਰਹਿਣਾ ਬਹੁਤਾ ਪਸੰਦ ਕਰਦੀ ਹੈ। ਕੱਲਿਆਂ ਘਾਟਾ, ਘੱਟ ਨੁਕਸਾਨ ਆ। ਘਾਟਾ ਕੋਈ ਬੰਦਾ ਤੁਹਾਡੇ ਤੇ ਚੜ੍ਹਾਈ ਕਰ ਸਕਦਾ, ਕੋਈ ਬੰਦਾ ਰੋਹ ਪਾ ਸਕਦਾ। ਜਿੱਥੇ ਕੋਈ 5-7 ਬੰਦੇ ਰਲਵੇਂ ਬੈਂਦੇ ਨਾ ਤੇ ਤੁਸੀਂ ਯਕੀਨ ਕਰੋ ਕੋਈ ਬੰਦਾ ਅੱਖ ਨਹੀਂ ਚੱਕਦਾ, ਖਟਮਾ ਲੰਘਦਾ, ਕੋਈ ਬੰਦਾ ਉਂਗਲ ਨਹੀਂ ਕਰਦਾ ਉਹਨਾਂ ਨਾਲ ਨੂੰ, ਕਿਉਂਕਿ ਉਹਨੂੰ ਪਤਾ ਬਈ ਆ 10-12 ਇਕੱਠੇ ਬੈਠੇ ਇਹਨਾਂ ਨੇ ਕੁੱਟ-ਕੁੱਟ ਕੇ ਲੰਬ ਕੱਢ ਛੱਡਣੀ, ਇੱਕ ਵੀ ਵੱਜੀ 11 ਵਜਣੀਆਂ, ਇੱਕ ਵੀ ਵੱਜੀ 11 ਵੱਜਣੀਆਂ। ਤੇ ਉਹ ਸਿਆਣਿਆ ਐਵੇਂ ਨਹੀਂ ਆਖਿਆ ਬਈ ਕੱਲਾ ਤੇ 2 11 ਤੇ 3 33 ਐਵੇਂ ਗੱਲ 3 33 ਬਣਦੇ ਆ। ਨਾਲੇ ਬਾਈ ਹੋਰ ਗੱਲ ਆ, ਦੁਨੀਆ ਵੀ ਬੜੀ ਸਿਆਣੀ ਸਮਝਦਾਰ ਆ। ਆ ਜਿਹੜੇ ਬਦਮੂਸ਼ੂ ਬਣੇ ਫਿਰਦੇ ਆ ਨਾ, ਇਹ ਵੀ ਬੰਦਿਆਂ ਦਾ ਹਿਸਾਬ ਲਾ ਲੈਂਦੇ ਆ। ਜਿੱਤੋਂ ਪਤਾ ਨਾ ਵੀ ਡਾਂਗ ਮੌਰਾਂ ਚ ਆਉਣੀ ਆ, ਇਹ ਲੋਕ ਨੰਗਣ ਲੱਗੇ ਪੈਰਾਂ ਦੀ ਆਵਾਜ਼ ਨਹੀਂ ਆਉਣ ਦਿੰਦੇ। ਰੋਬ ਮਾੜੇ ਬੰਦੇ ਤੇ ਆ, ਰੋਬ ਮਾੜੇ ਬੰਦੇ ਤੇ। ਤੇ ਤੁਸੀਂ ਜ਼ਿੰਦਗੀ ਜਿਹੜੀ ਹੈ ਨਾ ਆਪਣੇ ਮਿਆਰ ਨਾਲ ਗੁਜ਼ਾਰੋ। ਅੱਲਾ ਦੀ ਜ਼ਾਤ ਬਹੁਤ ਵੱਡੀ ਆ, ਬੇਸ਼ੱਕ। ਅੱਲਾ ਦੀ ਜ਼ਾਤ ਤੋਂ ਇਲਾਵਾ ਕੋਈ ਦੁਨੀਆ ਤੇ ਚੀਜ਼ ਨਹੀਂ, ਕੋਈ ਸ਼ੱਕ ਨਹੀਂ। ਅੱਲਾ ਦੀ ਜ਼ਾਤ ਤੋਂ ਡਰੋ। ਆ ਜਿਹੜੇ ਬੰਦੇ ਫੂਫਾ ਇਹ ਤੇ ਕੁਝ ਵੀ ਨਹੀਂ। ਹਯਾ ਕਰੋ, ਹਰ ਬੰਦੇ ਦੀ ਵਹਿਮ ਨਾ ਰੱਖੋ, ਵਹਿਮ ਨਾ ਰੱਖੋ, ਕਿਸੇ ਕੋ ਡਰੋ ਨਾ। ਹਯਾ ਕਰੋ। ਅੱਛਾ ਹੋਰ ਗੱਲ ਆ, ਜਿਹਨੂੰ ਦਿਲ ਨਾ ਮੰਨੇ ਉਹਨੂੰ ਸਲਾਮ ਨਾ ਕਰੋ, ਇਹ ਵੀ ਗੁਨਾਹ ਆ। ਕੀ ਬਾਤ ਹੈ। ਮੇਰਾ ਨਹੀਂ ਦਿਲ ਮੰਨਦਾ, ਮੈਂ ਨਹੀਂ ਸਲਾਮ ਕਰਦਾ ਬਈ। ਸਲਾਮ ਤੇ ਹੈ, ਸਲਾਮ ਤਾਂ ਆਪਣਾ ਹੈ, ਮੁਸਲਮਾਨ ਆਪਾਂ। ਕੋਈ ਸ਼ੱਕ। ਜਿਹਨੂੰ ਦਿਲ ਨਾ ਮੰਨੇ ਉਹਨੂੰ ਸਲਾਮ ਨਾ ਕਰੋ। ਅਗਰ ਤੁਸੀਂ ਉਹਦੀ ਹਮੀਅਤ ਵੇਖ ਕੇ ਸਲਾਮ ਕਰਦੇ ਆ ਵੀ ਇਹ ਬੰਦਾ ਤਗੜਾ, ਉਹ ਤੋਂ ਡਰਦੇ, ਇਹ ਗੁਨਾਹ ਆ। ਝੁਕ ਕੇ ਨਾ ਮੰਨੋ ਕਿਸੇ ਨੂੰ, ਬਸ ਗੱਲ ਹੈ, ਸਲਾਮ ਕਰੋ, ਇਹ ਗੁਨਾਹ ਕੋਈ ਨਹੀਂ। ਕੀ ਬਾਤ ਹੈ। ਲਓ ਜੀ, ਬੜੀ ਚੰਗੀ ਬਣੀ ਅੱਜ ਦੀ ਵੀਡੀਓ, ਸਾਡੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਇਹਦੇ ਨਾਲ ਇਜਾਜ਼ਤ ਦਿਓ ਜੀ। ਓਕੇ ਜੀ, ਅੱਲਾ ਹਾਫਿਜ਼।